ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 13 ਸਤੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਤੇ ਕਾਊਂਟਡਾਊਨ ਦੀ ਹੈ, ਲੇਕਿਨ ਉਸ ਤੋਂ ਪਹਿਲਾਂ ਚੇਤੇ ਕਰਾਈਏ ਕਿ ਜੇ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਤਾਂ ਕਿ ਸਾਡੀ ਆਵਾਜ਼ ਨੂੰ ਤਗੜੀ ਕਰੋ ਔਰ ਇਹ ਦੂਰ ਤੱਕ ਅੱਪੜ ਸਕੇ। ਅੱਜ ਕਾਊਂਟਡਾਊਨ ਵਾਲੇ ਪਾਸਿਓਂ 77 ਦਿਨ ਰਹਿ ਗਏ ਨੇ, 77 ਡੇਜ਼ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਰਿਟਾਇਰਮੈਂਟ ਤੇ ਮੁਲਕ ਦੇ ਵਿੱਚ ਨਵੇਂ ਆਰਮੀ ਚੀਫ ਦੇ ਆਉਣ ਤੇ। ਹੁਣ ਚੱਲਦੇ ਹਾਂ ਅੱਜ ਦੀਆਂ ਦੂਜੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਹੈ ਉਹ ਅੱਜ ਕੱਲ੍ਹ ਤੁਸੀਂ ਇੱਕ ਫਿਤਨਾਤੁਲ ਹਿੰਦੁਸਤਾਨ ਲਫ਼ਜ਼ ਬੜਾ ਸੁਣਦੇ ਹੋ। ਇਹ ਅਲੱਗ ਗੱਲ ਹੈ ਵੀ ਅੱਜ ਤੋਂ 6 ਮਹੀਨੇ ਪਹਿਲਾਂ ਤੱਕ ਕੋਈ ਇਸ ਗੱਲ ਦਾ ਨਾਂ ਨਹੀਂ ਸੀ ਲੈਂਦਾ। ਗਾਰਡੀਅਨ ਵਗੈਰਾ ਨੇ ਖਬਰ ਸ਼ਾਇਆ ਕੀਤੀ ਸੀ ਕਿ ਇੰਡੀਆ ਦੀ ਜਿਹੜੀ ਰॉ ਏਜੰਸੀ ਹੈ ਉਹਨੇ ਪਾਕਿਸਤਾਨ ਦੇ ਵਿੱਚ ਵੜ ਕੇ 20 ਪਾਕਿਸਤਾਨੀਆਂ ਨੂੰ ਕਤਲ ਕਰ ਛੱਡਿਆ। ਗਾਰਡੀਅਨ ਨੇ ਸਿਰਫ ਇਹ ਕਲੇਮ ਨਹੀਂ ਕੀਤਾ ਬਲਕਿ ਦੱਸਿਆ ਵੀ ਕਿੰਨੇ ਔਰ ਕਿਸ ਤਰੀਕੇ ਨਾਲ ਮਾਰਿਆ, ਮਤਲਬ ਕਿਹੜੇ ਪਾਕਿਸਤਾਨੀ ਨੂੰ ਕਿੱਥੇ ਕਤਲ ਕੀਤਾ, ਉਹਨੂੰ ਕਤਲ ਕਰਾਉਣ ਦੀ ਸਾਜ਼ਿਸ਼ ਕਿੱਥੇ ਬਣੀ, ਕਿੰਨੇ ਪੈਸੇ ਰॉ ਨੇ ਦਿੱਤੇ, ਕਿਹੜੇ ਬੰਦੇ ਨੂੰ ਘੱਲਿਆ ਕਤਲ ਕਰਨ ਵਾਸਤੇ ਔਰ ਉਹਨੇ ਕਿੱਥੇ ਕੀਤਾ। ਪਾਕਿਸਤਾਨ ਇੰਜ ਚੁੱਪ ਰਿਹਾ ਜਿਵੇਂ ਫੋਨ ਸਾਇਲੈਂਟ ਤੇ ਲੱਗਾ ਹੋਵੇ। ਤੇ ਉਹ ਜਿਸ ਤਰ੍ਹਾਂ ਨਹੀਂ ਕਿ ਮਾਂ ਪਿਓ ਕੋਲੋਂ ਬਚਣ ਲਈ ਕੁੜੀਆਂ ਮੁੰਡੇ ਜਵਾਨ ਜਿਹੜੇ ਨੇ ਉਹ ਫੋਨ ਨੂੰ ਬਲਕਿ ਤਰਥੱਲੀ ਤੇ ਵੀ ਨਹੀਂ ਲਾਉਂਦੇ। ਇਹ ਵਾਈਬ੍ਰੇਟਰ ਨੂੰ ਪੰਜਾਬੀ ਤਰਥੱਲੀ ਤੇ ਲਾਉਣਾ ਆਖ ਦਿੰਦੇ ਨੇ। ਫੋਨ ਤਰਥੱਲੀ ਮੱਚਦੀ ਹੈ ਨਾ ਜਿਸ ਵੇਲੇ ਵਾਈਬ੍ਰੇਟਰ ਵੀ ਬੰਦ ਕਰ ਦਿੰਦੇ ਨੇ ਤੇ ਰਜ਼ਾਈ ਦੇ ਵਿੱਚੋਂ ਹੀ ਫੋਨ ਚੁੱਕ ਕੇ ਗੱਲਾਂ ਕਰਦੇ ਰਹਿੰਦੇ ਨੇ। ਇੰਜ ਹੀ ਪਾਕਿਸਤਾਨ ਨੇ ਵਾਈਬ੍ਰੇਟਰ ਤੋਂ ਵੀ ਸਾਇਲੈਂਟ ਕੀਤਾ ਸੀ। ਨਾ ਸਾਡਾ DG ISPR ਬੋਲਦਾ ਸੀ, ਨਾ ਸਾਡਾ ਆਰਮੀ ਚੀਫ ਬੋਲਦਾ ਸੀ, ਨਾ ਸਾਡਾ ਫੋਰਨ ਆਫਿਸ ਬੋਲਦਾ ਸੀ, ਨਾ ਸਾਡਾ ਕੋਈ ਵਜ਼ੀਰ ਮਸ਼ੀਰ ਬੋਲਦਾ ਸੀ। ਸਾਰੇ ਚੁੱਪ, ਜਿਹਨੂੰ ਆਉਂਦੇ ਨੇ ਘੁੰਗਣੀਆਂ ਪਾਈਆਂ ਸਨ ਮੂੰਹ 'ਚ ਜਾਂ ਦੰਦਲ ਪਈ ਸੀ, ਚੁੱਪ ਖਾਮੋਸ਼, ਇੰਡੀਆ ਦਾ ਨਾਂ ਹੀ ਨਹੀਂ ਸੀ ਲੈਂਦੇ। ਹੁਣ ਬੰਦਾ ਕਿਤੇ ਬੱਸ ਥੱਲੇ ਆ ਕੇ ਵੀ ਮਰ ਜਾਏ ਤੇ ਉਹਨੂੰ ਫਿਤਨਾਤੁਲ ਹਿੰਦੁਸਤਾਨ ਦੇ ਖਾਤੇ 'ਚ ਪਾ ਦਿੰਦੇ ਨੇ ਵੀ ਇਹ ਉੱਧਰੋਂ ਆਇਆ ਸੀ ਫਿਤਨਾਤੁਲ ਹਿੰਦੁਸਤਾਨ ਵਾਲਾ। ਬਹਰਹਾਲ ਫਿਤਨਾਤੁਲ ਹਿੰਦੁਸਤਾਨ ਇੱਕ ਪਾਸੇ ਤੇ ਅਸੀਂ ਕੰਮ ਚੁੱਕ ਕੇ ਰੱਖਿਆ, ਨੰਬਰਾਂ ਤੋਂ ਹੀ ਨਹੀਂ ਚੁੱਕ ਦਿੰਦੇ ਫਿਲਮ ਨੂੰ, ਇੱਕ ਪਾਸੇ ਤੇ ਕੰਮ ਚੁੱਕ ਕੇ ਰੱਖਿਆ। ਦੂਸਰੇ ਪਾਸੇ ਜ਼ਰਾ ਸੁਣ ਲਓ, ਭਾਰਤ ਦੇ ਨਾਲ ਬਿਲਾ ਵਾਸਤਾ ਦਰਾਮਦਾਤ ਕਾਰੋਬਾਰ ਜਿਹੜਾ ਹੋ ਰਿਹਾ ਉਹਦੇ 'ਚ ਨਮਾਇਆ ਇਜ਼ਾਫਾ ਹੋਇਆ। ਅਗਸਤ ਦੇ ਮਹੀਨੇ ਦੇ ਵਿੱਚ ਭਾਰਤ ਨਾਲ ਬਿਲਾ ਵਾਸਤਾ ਦਰਾਮਦ ਦਾ ਹੁਜਮ 3 ਕਰੋੜ 20 ਲੱਖ ਡਾਲਰ ਰਿਹਾ, ਜਿਹੜਾ ਕਿ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ 'ਚ 37% ਜ਼ਿਆਦਾ ਰਿਹਾ। ਪਿਛਲੇ ਸਾਲ 2024 ਦੇ ਅਗਸਤ ਦੇ ਵਿੱਚ ਜਿਹੜਾ ਕਾਰੋਬਾਰ ਲੈਣ ਦੇਣ ਹੈ, ਇੱਧਰੋਂ ਚੀਜ਼ਾਂ ਉੱਧਰ ਤੇ ਉੱਧਰੋਂ ਚੀਜ਼ਾਂ ਇੱਧਰ, ਐਕਸਪੋਰਟ ਇੰਪੋਰਟ, ਇਹ ਜਿਹੜੀ ਅਸੀਂ ਹਿੰਦੁਸਤਾਨ ਦੇ ਨਾਲ, ਇੰਡੀਆ ਦੇ ਨਾਲ ਅਗਸਤ 2024 ਪਿਛਲੇ ਸਾਲ ਅਗਸਤ 'ਚ ਕੀਤੀ ਸੀ, ਉਹਦੇ ਨਾਲੋਂ ਇਸ ਸਾਲ ਅਸੀਂ 37% ਅਸੀਂ ਜ਼ਿਆਦਾ ਕਾਰੋਬਾਰ ਕੀਤਾ ਇੰਡੀਆ ਨਾਲ। ਤੇ ਸਾਨੂੰ ਆਉਂਦੇ ਨੇ ਹੁਣ ਜੰਗ ਲੱਗੀ ਕਿ ਸਵੇਰੇ ਜੰਗ ਲੱਗੀ ਤੇ ਫਿਤਨਾਤੁਲ ਹਿੰਦੁਸਤਾਨ ਤੇ ਵਿੱਚੋਂ ਸਾਰਿਆਂ ਨੇ ਆਪਣਾ ਜਿਹੜਾ ਉਹ ਪੂਰਾ ਜਨਾਬ ਖਾਂਚਾ ਲਾਇਆ ਹੈ ਤੇ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚ ਹੀ ਰੰਬਾ ਰੱਖ ਕੇ ਇਹਨਾਂ ਨੇ ਜਨਾਬ ਇਹੋ ਜਿਹਾ ਮੈਂ ਆਨਾ ਵੀ ਛੋਡੇ ਲਾ ਕੇ ਰੱਖ ਦਿੱਤੇ ਨੇ ਇਹਨਾਂ ਨੇ। ਇੰਨਾ ਕੁ ਮਾਲ ਜਿਹੜਾ ਇਹ ਸਾਰੇ ਕੰਮ ਦੇ ਵਿੱਚੋਂ ਬਣਾ, ਕਿਉਂਕਿ ਜ਼ਾਹਿਰ ਹੈ ਉੱਤੋਂ ਕੋਈ ਦਰਾਮਦ ਸ਼ਰਾਮਦ ਹੋਏਗੀ, ਮਾਲ ਅੱਗੇ ਪਿੱਛੇ ਹੋਏਗਾ। ਇਹ ਜੀਓ ਨਿਊਜ਼ ਦੀ ਖਬਰ ਹੈ, ਸਾਡੀ ਨਹੀਂ ਹੈ। ਇਹ ਨਾ ਸੋਚਣਾ ਵੀ ਅਸੀਂ ਕੋਲੋਂ ਬਣਾ ਕੇ ਘੜ ਕੇ ਦੇ ਦਿੱਤੀ ਹੈ, ਜੀਓ ਨਿਊਜ਼ ਵਾਲਿਆਂ ਨੇ ਖਬਰ ਦਿੱਤੀ ਹੈ ਤੇ ਇਹਨਾਂ ਦੀ ਸੱਤੇ ਹੀ ਘਿਓ 'ਚ ਨੇ, ਸਿਰ ਕੜਾਹੀ 'ਚ ਹੈ। ਤੇ ਮੇਰਾ ਮਤਲਬ ਹੈ ਕਿ ਪਤਾ ਨਹੀਂ ਜਿਹੜੀਆਂ ਬਾਕੀ 3 ਉਂਗਲਾਂ ਬਚਦੀਆਂ ਨੇ ਉਹ ਕਿੱਥੇ ਨੇ, ਲੇਕਿਨ ਬਾਹਰ ਵਾਲੇ ਇਸ ਵੇਲੇ ਤਬਾਹੀ ਮੱਛੀ ਹੈ ਜਨਾਬ। ਤੇ ਇੰਡੀਆ ਦੇ ਨਾਲ ਵੀ ਪੈਸੇ ਬਣਾ ਰਹੇ ਨੇ। ਉਧਰ ਆਂਦੇ ਸਨ ਵੀ ਇਰਾਨ ਤੋਂ ਸਮਗਲਿੰਗ ਬੰਦ ਕਰਨੀ, ਉਹ ਵੀ ਦੂਣੀ ਹੋ ਗਈ ਹੈ। ਅਫਗਾਨਿਸਤਾਨ ਦੇ ਰਾਹ ਤੋਂ ਵੀ ਸਮਗਲਿੰਗ ਬੰਦ ਨਹੀਂ ਹੁੰਦੀ। ਜ਼ਾਹਿਰ ਸਮਗਲਿੰਗ ਹੋਏਗੀ ਤਾਂ ਸਾਡੀਆਂ ਦਿਹਾੜੀਆਂ ਲੱਗਣਗੀਆਂ। ਇਹ ਸੂਰਤ ਹਾਲ। ਅਗਲੀ ਖਬਰ ਲੈ ਲਓ, ਮੁਲਕ ਸੈਲਾਬ ਨਾਲ ਡੁੱਬ ਗਿਆ। ਇੱਕ ਮੁਹਾਵਰਾ ਹੈ ਵੀ ਮਾਂ ਮਰ ਗਈ ਪੋਹ ਦੇ ਪਾਲੇ, ਧੀ ਦਾ ਨਾਂ ਨਿੱਗੀ। ਵੀ ਮਾਂ ਜਿਹੜੀ ਹੈ ਉਹ ਪਾਲੇ ਨਾ ਮਰ ਗਈ, ਠੰਡ ਨਾ ਮਰ ਗਈ। ਪੋਹ ਹੁੰਦਾ ਜਿਸ ਤਰ੍ਹਾਂ ਦਸੰਬਰ ਜਨਵਰੀ, ਜਿਹੜਾ ਪੰਜਾਬੀ ਮਹੀਨਾ ਪੋਹ ਮਾਘ ਹੈ, ਉਹ ਬਹੁਤ ਜ਼ਿਆਦਾ ਠੰਡੇ ਹੁੰਦੇ ਨੇ। ਉਹਨਾਂ ਆਖਿਆ ਵੀ ਮਾਂ ਮਰ ਗਈ ਪੋਹ ਦੇ ਪਾਲੇ, ਵੀ ਪੋਹ ਦੇ ਵਿੱਚ ਵੀ ਮਾਂ ਦੇ ਕੋਲ ਰਜ਼ਾਈ ਨਹੀਂ ਸੀ ਹੈਗੀ, ਕੋਈ ਕੁਇਲਟ ਨਹੀਂ ਸੀ ਹੈਗਾ, ਕੋਈ ਉੱਤੇ ਨਹੀਂ ਸੀ ਹੈਗਾ ਲੈਣ ਨੂੰ ਕੋਈ ਕੰਬਲ ਸ਼ੰਬਲ, ਤੇ ਧੀ ਨੇ ਆਪਣਾ ਨਾਂ ਨਿੱਗੀ ਰੱਖਿਆ। ਉਹ ਹੀ ਸਾਡੀ ਹਾਲਤ ਹੈ ਵੀ ਉਹ ਇੱਕ ਤੇ ਸਾਡੇ ਵਾਲੇ ਪਾਸੇ ਸਿਕਿਉਰਿਟੀ ਇਹ ਹੈ ਵੀ ਉੱਥੇ ਬੰਨੂ ਦੇ ਵਿੱਚੋਂ 140 ਗਾਈਆਂ, ਆਹੋ ਦੁੱਧ ਦੇਣ ਵਾਲੀਆਂ ਗਾਈਆਂ ਜਿਹੜੀਆਂ ਕੈਂਟ ਦੀ ਮਲਕੀਅਤ ਸਨ ਜਾਂ ਫਾਰਮ ਕੈਂਟ ਦਾ ਡੇਅਰੀ ਫਾਰਮ ਸੀ ਜਿਹੜਾ ਬੰਨੂ ਕੈਂਟ ਦੇ ਵਿੱਚ ਦੁੱਧ ਸਪਲਾਈ ਕਰਦਾ ਸੀ, ਉਸ ਫਾਰਮ ਤੋਂ ਉੱਥੇ ਛਿੱਤਰਪੌਲਾ ਫੇਰਿਆ ਜਿਹੜੇ ਵਿਚਾਰੇ ਉੱਥੇ ਕੰਮ ਕਰਦੇ ਸਨ ਤੇ 140 ਗਾਈਆਂ ਲੈ ਕੇ ਉੱਥੋਂ ਰਾਹ ਪਏ। 140 ਗਾਈਆਂ ਉੱਥੋਂ ਲੈ ਕੇ ਰਾਹ ਪਏ। ਇਹਦਾ ਗੱਲ ਗੌਰ ਕਰੋ ਤੁਸੀਂ। ਤੇ ਉਹਦਾ ਅਜੇ ਤੱਕ ਕੋਈ ਸੁਰਾਗ ਨਹੀਂ ਤੇ ਹੁਣ ਉੱਥੇ ਕਰਫਿਊ ਲਾ ਛੱਡਿਆ। ਅਗਲੇ ਦਿਨ ਅਗਲਿਆਂ ਨੇ ਜਿਹੜੇ ਉੱਥੇ ਵਾਪਡਾ ਦੇ 5 ਅਹਿਲਕਾਰ ਸਨ ਜਿਹੜੇ ਕੋਈ ਬਿਜਲੀ ਸ਼ਿਜਲੀ ਠੀਕ ਕਰ ਰਹੇ ਸਨ, ਉਹ ਅਗਵਾ ਕਰ ਲਏ। ਬੰਨੂ ਦੀ ਮੈਂ ਹਾਲਤ ਦੱਸ ਰਿਹਾ ਤੇ ਪਹੁੰਚੇ ਅਸੀਂ ਕਤਰ ਹੈ ਵੀ ਅਸੀਂ ਤੁਹਾਨੂੰ ਸਿਕਿਉਰਿਟੀ ਦੇਣੀ। ਇਸੇ ਤਰੀਕੇ ਨਾਲ ਪੰਜਾਬ ਰੁੜ ਗਿਆ, ਸਾਰਾ ਅਲੀਪੁਰ ਰੁੜ ਗਿਆ, ਪੰਜਾਬ ਰੁੜ ਗਿਆ। ਇਸ ਵੇਲੇ ਕੋਈ ਪਤਾ ਨਹੀਂ ਲੋਕਾਂ ਨੂੰ ਲੱਗਣ ਡਿਆ ਵੀ ਕਿਹੜੇ ਪਾਸੇ ਜਾਈਏ। ਲੇਕਿਨ ਪੰਜਾਬ ਹਕੂਮਤ, ਜਿਹੜੀ ਪੰਜਾਬ ਹਕੂਮਤ ਹੈ,
ਉਹਨਾਂ ਦੀ ਤਰਜੀਹਾਤ ਜ਼ਰਾ ਗੌਰ ਕਰੋ ਕਿ ਪੰਜਾਬ 'ਚ ਖਵਾਤੀਨ ਦੇ ਵੱਡੇ ਸਪੋਰਟਸ ਇਵੈਂਟ ਬਾਰੇ ਅਹਿਮ ਫੈਸਲੇ ਕੀਤੇ ਗਏ ਨੇ। ਸੂਬਾਈ ਵਜ਼ੀਰ ਖੇਲ ਦਾ ਜਿਹੜਾ ਉਹ ਨਵੰਬਰ 'ਚ ਇਹ ਮੁਕਾਬਲੇ ਕਰਾਉਣ ਦਾ ਉਹਨੇ ਐਲਾਨ ਕੀਤਾ, ਮਤਲਬ 1 ਮਹੀਨਾ ਅਕਤੂਬਰ ਛੱਡ ਕੇ ਤੇ ਅਗਲੇ ਮਹੀਨੇ ਉਦੋਂ ਤੱਕ ਲੋਕ ਲਾਸ਼ਾਂ ਲੂਸ਼ਾਂ ਦਫਨਾਣ ਲੈਣਗੇ। ਪਾਣੀ ਤੇ ਇੱਥੇ ਹੀ ਹੋਏਗਾ, ਜ਼ਾਹਿਰ ਹੈ ਲੋਕੀ ਤੇ ਅਜੇ ਬੇਯਾਰੋ ਮਦਦਗਾਰ ਹੋਣਗੇ। ਲੇਕਿਨ ਇਹ ਜਿਹੜਾ ਇਹਨਾਂ ਗੇਮਸ ਦੇ ਉੱਤੇ ਪੈਸਾ ਲਾਉਣਾ ਇਹਨਾਂ ਕਰੋੜਾਂ ਰੁਪਈਆ, ਸੋਚੋ ਨਾ ਵੀ ਇੱਕ ਤੇ ਪੜ੍ਹੇ ਲਿਖੇ ਨਹੀਂ, ਦੂਜੇ ਮਰਦੂਦ ਵੀ ਨੇ, ਸੋਚਦੇ ਵੀ ਨਹੀਂ ਆਵਾਮ ਵਾਸਤੇ। ਇਹ ਜਿਹੜਾ ਪੈਸਾ ਇਹਨਾਂ ਨੇ ਇੱਧਰ ਖਰਾਬ ਕਰਨਾ, ਇਸ ਵੇਲੇ ਸਲਾਬ ਵਾਲਿਆਂ ਲਈ ਸਾਰੇ ਪੈਸੇ ਜੋੜ ਕੇ ਉੱਥੇ ਲਾਓ। ਮੈਂ ਤੇ ਬਲਕਿ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਾਂਗਾ ਵੀ ਜੋ ਕੁਝ ਤੁਸੀਂ ਕਰ ਸਕਦੇ ਹੋ ਉਹ ਵੀ ਕਰੋ, ਸਾਨੂੰ ਸਾਰਿਆਂ ਨੂੰ ਹੀ ਕਰਨਾ ਚਾਹੀਦਾ ਹੈ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਇਹ ਹਕੂਮਤਾਂ ਜਿਹੜੀਆਂ ਨੇ ਬਜਾਏ ਇਸ ਦੇ ਕਿ ਇਹ ਮਾਮਲੇ ਤੇ ਗੌਰ ਕਰਨ ਕਿ ਲੋਕਾਂ ਨਾਲ ਸਲਾਬ 'ਚ ਕੀ ਬਣਿਆ, ਉਹ ਜਿਹੜੇ ਨੇ ਉਹ ਵੱਡੀਆਂ ਗੇਮਸ ਕਰਾਉਣ ਦੇ ਮਾਮਲੇ ਚੱਲ ਰਹੇ ਨੇ। ਅੱਛਾ ਜੀ, ਇੱਕ ਮਾਦੀ ਦੇ ਝਰੋਕਿਆਂ 'ਚੋਂ ਨਵੀਂ ਖਬਰ ਹੈ ਤੇ ਇੱਕ ਪੁਰਾਣੀ ਹੈ। ਇੱਕ ਤੇ ਐ ਸ਼ੀਂ ਜਵਾਨ ਵੇਖੋ, ਇਹ ਸਾਡੇ ਫੀਲਡ ਮਾਰਸ਼ਲ ਸਾਹਿਬ ਇਹਨਾਂ ਨੂੰ ਵੀ ਵਜ਼ੀਰ ਆਜ਼ਮ ਬਣਾਉਣਾ ਚਾਹੁੰਦੇ ਨੇ। ਜਿਵੇਂ ਮਰੀਮ ਨਵਾਜ਼ ਸਾਹਿਬਾਂ ਨੂੰ ਉਹਨਾਂ ਨੇ ਵਜ਼ੀਰ ਆਲਾ ਬਣਾਇਆ ਪੰਜਾਬ ਦਾ, ਉਹ ਇਹਨਾਂ ਨੂੰ ਹੁਣ ਵਜ਼ੀਰ ਆਜ਼ਮ ਵੀ ਬਣਵਾਉਣਾ ਚਾਹੁੰਦੇ ਨੇ। ਦਿਲ ਦੇ ਵਿੱਚ ਉਹਨਾਂ ਦੇ ਆਰਜ਼ੂ ਹੈਗੀ ਕਿਤੇ ਨਾ ਕਿਤੇ। ਇਹ ਸਾਡਾ ਜਵਾਨ ਏਡਾ ਮੇਰਾ ਮਤਲਬ ਹੈ ਕੂੜਾ ਹੈ, ਕੂੜਾ ਮਤਲਬ ਨਰਮ ਹੈ ਕਿ ਪਾਣੀ ਦੀ ਬੋਤਲ ਨਹੀਂ ਖੁੱਲਦੀ। ਬੜਾ ਮੈਚ ਪਿਆ ਰਿਹਾ ਪਾਣੀ ਦੀ ਬੋਤਲ ਦਾ ਬਿਲਾਵਲ ਸਾਹਿਬ ਦੇ ਨਾਲ ਤੇ ਇਹਨਾਂ ਦੇ ਨਾਲ, ਲੇਕਿਨ ਉਹਨਾਂ ਫਿਰ ਨਾਲ ਜਿਹੜਾ ਬੰਦਾ ਰੱਖਿਆ ਸੀ, ਮਤਲਬ ਹੁਣ ਮੈਂ ਹੈਰਾਨ ਹੈ ਕਿ ਸਈਦ ਗਨੀ ਸਾਹਿਬ ਉਮਰ 'ਚ ਵੀ ਇਹਨਾਂ ਨੂੰ ਵੱਡੇ ਨੇ, ਜ਼ਾਹਿਰ ਹੈ ਬਜ਼ੁਰਗ ਨੇ ਹੁਣ ਤੇ ਉਹ। ਇਹ ਜਵਾਨ ਹੈ ਮੁੰਡਾ ਜੇ 30 32 34 ਸਾਲਾਂ ਦਾ, ਇਹਦੇ ਕੋਲੋਂ ਬੋਤਲ ਨਹੀਂ ਖੁੱਲੀ ਤੇ ਉਹਨਾਂ ਸਈਦ ਗਨੀ ਨੂੰ ਫੜਾਤੀ ਵੀ ਲੈ ਬਈ ਜਵਾਨ ਤੂੰ ਬੋਤਲ ਖੋਲ। ਉਹਨਾਂ ਵੀ ਨਹੀਂ ਸੋਚਿਆ ਵੀ ਚੇਅਰਮੈਨ ਸਾਹਿਬ ਉਹ ਖੁਦਾ ਦਾ ਖੌਫ ਕਰੋ, ਜਾਂ ਤਾਂ ਚਲੋ ਚੇਅਰਮੈਨ ਸਾਹਿਬ ਉਹਨਾਂ ਕੋਲੋਂ ਉਮਰ 'ਚ ਵੱਡੇ ਹੋਣ ਨਾ, ਫਿਰ ਫੱਬਦੀ ਹੈ ਗੱਲ, ਫਿਰ ਸੱਜਦੀ ਇਹੋ ਜਿਹੀ ਗੱਲ ਬੰਦਾ ਕਰਦਾ। ਲੇਕਿਨ ਚੇਅਰਮੈਨ ਸਾਹਿਬ ਉਹਨਾਂ ਦੇ ਬੱਚਿਆਂ ਦੀ ਉਮਰ ਦੇ ਨੇ ਤੇ ਉਹ ਉਹਨਾਂ ਨੂੰ ਦੇ ਰਹੇ ਨੇ ਬੋਤਲ ਪਾਣੀ ਦੀ। ਖੋਲ ਹੈ, ਤੁਸੀਂ ਵੀਡੀਓ 'ਚ ਵੇਖੋ, ਖੋਲਣ ਡਏ ਨੇ। ਅੱਛਾ, ਪਿਛਲੇ ਦਿਨੋਂ ਇਸੇ ਤਰੀਕੇ ਨਾਲ ਚੌਧਰੀ ਸਾਹਿਬ ਇਹੀ ਵਜ਼ੀਰ ਮੌਸੂਫ ਜਿਹੜੇ ਨੇ ਇਹਨਾਂ ਦੇ ਇੱਕ ਭਰਾ ਨੇ ਸੜਕ ਦੇ ਉੱਤੇ ਸਫ਼ਰ ਕਰਦਿਆਂ ਕਿਸੇ ਬੰਦੇ ਨਾਲ ਲੜਾਈ ਕੀਤੀ। ਉਹ ਬੰਦਾ ਜਿਹੜਾ ਸੜਕ ਦੇ ਵਿੱਚੋਂ ਦੀ ਪਾਈਪ ਖੋਦ ਰਿਹਾ ਸੀ, ਕੋਈ ਸੜਕ ਖੋਦ ਕੇ ਕੋਈ ਲਾਈਨ ਪਾਈਪ ਨਿਗਾਉਣਾ ਚਾਹ ਰਿਹਾ ਸੀ। ਇਹਨਾਂ ਨੇ ਉਹਨੂੰ ਪੁੱਛਿਆ ਵੀ ਬਈ ਕਿਉਂ ਖੋਦ ਰਿਹਾ, ਉਹਨੇ ਅੱਗੋਂ ਕੋਈ ਅੜਫਸ ਕੀਤੀ ਤੇ ਇਹਨਾਂ ਦੀ ਉੱਥੇ ਚਪੇੜੋ ਚਪੇੜੀ ਲਿੱਤਰੋ ਲਿੱਤਰੀ ਹੋਏ ਤੇ ਇਹਨਾਂ ਦੇ ਨਾਲ ਕੋਈ ਗਾਰਡ ਵੀ ਸਨ, ਇਹਨਾਂ ਨੇ ਉਹਨੂੰ ਲਿੱਤਰ ਪੌਲਾ ਕੀਤਾ। ਇਹ ਅਜੇ ਘਰ ਹੀ ਪਹੁੰਚੇ ਸੀ ਤੇ ਘਰ ਇੱਲਾਂ ਪੈ ਗਈਆਂ ਆ ਕੇ, ਕਾਲੇ ਵੀਗੋ ਡਾਲੇ ਤੇ ਹਰ ਸ਼ੈ ਉਹ ਪਹੁੰਚ ਗਏ। ਉਹ ਮੁਜ਼ੱਫਰਗੜ੍ਹ ਵਾਲੇ, ਆਪਣਾ ਮੁਜ਼ੱਫਰਗੜ੍ਹ ਕਹਿਣ ਡਿਆ ਬਾਵਲ ਨਗਰ ਵਾਲੇ, ਜਿਵੇਂ ਉੱਥੇ ਪੁਲਿਸ ਵਾਲਿਆਂ ਨੂੰ ਫੈਂਟਾ ਫੇਰਿਆ ਸੀ ਫੌਜੀ ਭਾਈਆਂ ਨੇ, ਪਹੁੰਚ ਗਈਆਂ ਏਜੰਸੀਆਂ ਜਨਾਬ, ਕਾਲੇ ਡਾਲੇ ਲੈ ਕੇ ਉਹਨੂੰ ਚੁੱਕ ਲਿਆ। ਪਹਿਲਾਂ ਤਾਂ ਮਾਰਿਆ ਕੁੱਟਿਆ ਘਰ ਦੇ ਵਿੱਚ ਬਹੁਤ, ਫਿਰ ਲਿਜਾ ਕੇ ਥਾਣੇ ਬੰਦ ਕਰ ਦਿੱਤਾ। ਬਸ ਫਿਰ ਜਨਾਬ ਸਾਰੀ ਜਮਹੂਰੀਅਤ ਜਿਹੜੀ ਹੈ ਸਿੰਧ ਦੀ ਉਹ ਮਿੰਨਤ ਤਰਲੇ ਤੇ ਲੱਗੀ ਸੀ। ਵਾਹਵਾ ਦਿਨ ਰਮਾਨ ਸ਼ਮਾਨ ਦੇ ਉੱਤੇ ਰਹੇ ਭਾਈ ਹੋਣੀ, ਮਤਲਬ ਪਰਚਾ ਵੀ ਉਲਟਾ ਉਹਨਾਂ ਨੇ ਇਹਨਾਂ ਦੇ ਭਰਾ ਦਿੱਤਾ, ਪਹਿਲਾਂ ਕੁੱਟਿਆ ਮਾਰਿਆ ਫਿਰ ਥਾਣੇ ਦੇ ਦਿੱਤਾ। ਹਕੂਮਤ ਆਪਣੀ ਸਿੰਧ ਦੇ ਵਿੱਚ, ਇਹ ਜ਼ਰਾ ਗੌਰ ਕਰੋ। ਅਤੇ ਉਸ ਤੋਂ ਬਾਅਦ ਇਹਨਾਂ ਨੇ ਮਾਫੀ ਤਲਾਫੀ ਮੰਗੀ, ਮਿੰਨਤ ਤਰਲਾ ਕੀਤਾ, ਫਿਰ ਜਾ ਕੇ ਬਿਲਾਵਲ ਜ਼ਰਦਾਰੀ ਸਾਹਿਬ ਨੇ ਮਾਫੀ ਤਲਾਫੀ ਕਰਵਾਈ ਫੌਜੀ ਭਾਈਆਂ ਦੇ ਕੋਲੋਂ ਕਿ ਉਹਨਾਂ ਦੇ ਬੰਦੇ ਨੂੰ ਹੱਥ ਪਾ ਲਿਆ ਸੀ ਕਿਤੇ, ਉਹਨਾਂ ਦੇ ਬੰਦੇ ਨੂੰ ਕੁਝ ਚਪੇੜ ਮਾਰ ਦਿੱਤੀ। ਦੇਖੋ ਇੰਜ ਤੇ ਨਹੀਂ ਕੀਤਾ ਜਾ ਸਕਦਾ ਨਾ। ਗੁਲਾਮ ਤੇ ਉਹ ਤੇ ਆਂਦੇ ਨੇ ਵੀ ਤੁਸੀਂ ਗੁਲਾਮ ਹੋ, ਬਸ ਜਿੰਨਾ ਚਿਰ ਥੱਲੇ ਲੱਗ ਕੇ ਰਹਿ ਸਕਦੇ ਹੋ ਉਹਨਾਂ ਚਿਰ ਰਹੋਗੇ, ਸਾਡੇ ਬੰਦੇ ਨੂੰ ਹੱਥ ਪਾਓਗੇ ਤਾਂ ਫਿਰ ਤੁਹਾਨੂੰ ਕੱਢ ਤੁਹਾਡੇ ਕੜਾ ਕੇ ਦੇਵਾਂਗੇ। ਇਹ ਤੇ ਉਹਨਾਂ ਦੇ ਨੇ ਜੇ ਅੱਜ ਦੀ ਸੂਰਤ ਹਾਲ। ਅਗਲੀ ਸੂਰਤ ਹਾਲ ਵੇਖ ਲਓ। ਬੇਨਜ਼ੀਰ ਭੁੱਟੋ IB ਦੇ ਸਰਬਰਾਹ ਮਸੂਦ ਸ਼ਰੀਫ ਖਟਕ ਦੇ ਜ਼ਰੀਏ ਸਿਆਸਤਦਾਨਾਂ ਦੀ ਫੋਨ ਟੇਪਿੰਗ ਕਰਵਾਉਂਦੀ ਰਹੀ ਹੈ। ਖੁਫੀਆ ਟੇਪਿੰਗ ਦਾ ਰਿਕਾਰਡ ਜਿਹੜਾ ਹੈ ਉਹ ਸੁਪਰੀਮ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਜਿਨ੍ਹਾਂ ਲੋਕਾਂ ਦੀ ਫੋਨ ਟੇਪਿੰਗ ਕੀਤੀ ਗਈ ਸੀ ਉਹਨਾਂ ਦੇ ਮੁਖਤਲਿਫ ਕੋਡ ਨਾਂ ਰੱਖੇ ਗਏ ਸਨ। ਉਸ ਵੇਲੇ 7500 ਲੋਕਾਂ ਦੀ 7500 ਲੋਕਾਂ ਦੀ ਫੋਨ ਟੇਪਿੰਗ ਕੀਤੀ ਗਈ ਸੀ। ਇਹਨਾਂ 'ਚ ਨਵਾਜ਼ ਸ਼ਰੀਫ ਦੇ ਵੀ ਆਡੀਓ ਟੇਪ ਸਨ ਔਰ ਇਹਨਾਂ ਦੇ ਵਿੱਚ ਫਜ਼ਲੁਰ ਰਹਿਮਾਨ ਦੀ ਵੀ ਟੇਪਿੰਗ ਜਿਹੜੀ ਹੈ ਉਹ ਕੀਤੀ ਜਾਂਦੀ ਸੀ, ਉਹਨਾਂ ਦੀਆਂ ਗੱਲਾਂ ਵੀ ਰਿਕਾਰਡ ਕੀਤੀਆਂ ਜਾਂਦੀਆਂ ਸਨ। ਇਹ ਮਤੀਉੱਲਾ ਜਾਨ ਸਾਹਿਬ ਜਿਹੜੇ ਨੇ ਉਹ ਇਹ ਖਬਰ ਦੇ ਰਹੇ ਨੇ। ਮਤੀਉੱਲਾ ਜਾਨ ਸਾਹਿਬ ਅਸਲ ਦੇ ਵਿੱਚ ਇਹ ਦੱਸ ਰਹੇ ਨੇ ਕਿ ਜਨਾਬ ਇਹ ਨਵਾਂ ਕੰਮ ਨਹੀਂ ਹੈ। ਅਸੀਂ ਤਾਂ ਇੱਥੇ ਤੁਹਾਨੂੰ ਪਤਾ ਹੈ ਕਿ ਭਾ ਹਫੀਜ਼ ਜਿਹੜਾ ਉਹਦੇ ਪਿੱਛੇ ਪੈ ਰਹੀਦਾ ਕਿ ਭਾ ਹਫੀਜ਼ੁਰ ਰਹਿਮਾਨ ਉਹ 40 ਲੱਖ ਬੰਦੇ ਦੀ, ਉਸ ਵੇਲੇ 7500 ਬੰਦਿਆਂ ਦੀ ਰਿਕਾਰਡਿੰਗ ਹੁੰਦੀ ਸੀ। ਹੁਣ ਸਾਡਾ ਚੌਧਰੀ ਨਿਜ਼ਾਮਦੀਨ ਜਿਹੜਾ ਉਹ 40 ਲੱਖ ਬੰਦਿਆਂ ਦੀ ਰਿਕਾਰਡਿੰਗ ਜਿਹੜੀ ਹੈ ਉਹ ਮਾਸ਼ਾਅੱਲਾ ਕਰਵਾਉਂਦਾ ਹੈ। ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਵੀ ਮਾਮਲਾਤ ਕਿੱਧਰ ਦੇ ਕਿੱਧਰ ਅੱਪੜ ਗਏ ਨੇ ਤੇ ਅਸੀਂ ਕਿੱਡੀ ਤਰੱਕੀ ਕਰ ਲਈ। ਲੇਕਿਨ ਇਹ ਤੁਹਾਨੂੰ ਦੱਸਣਾ ਸੀ ਵੀ ਇਹ ਕੋਈ ਨਵਾਂ ਕੰਮ ਨਹੀਂ, ਇਹ ਪੁਰਾਣਾ ਹੈ। ਇਹ ਪਤਾ ਨਹੀਂ ਕਦੋਂ ਦਾ ਅਸੀਂ ਇਹ ਸਾਰੇ ਕੰਮ ਕਰ ਰਹੇ ਹਾਂ, ਇਹ ਕੋਈ ਨਵੇਂ ਅਸੀਂ ਸ਼ੁਰੂ ਨਹੀਂ ਕੀਤੇ। ਅੱਛਾ ਜੀ, ਅੱਗੋਂ ਜਾਵੇਦ ਹਾਸ਼ਮੀ ਸਾਹਿਬ ਨੇ ਇੱਕ ਬੜੀ ਤੱਤੀ ਸਟੇਟਮੈਂਟ ਦਿੱਤੀ। ਉਹਨਾਂ ਨੇ ਕਿਹਾ ਜੀ ਰਾਹੀਲ ਸ਼ਰੀਫ, ਉਹ ਭੋਲੇ ਬਾਦਸ਼ਾਹ ਜਿਹੜੇ ਸਾਡੇ ਆਰਮੀ ਚੀਫ ਸਨ, ਇੱਕ ਭੋਲੂ ਜਿਹੇ ਲੱਗਦੇ ਸਨ, ਉਹ ਵੇਖੋ ਕਿਹੋ ਜਿਹਾ ਕੰਮ ਪਾ ਕੇ ਗਏ ਨੇ। ਉਹ ਜਿਹੜੇ ਭੋਲੇ ਜਿਹੇ ਲੱਗਦੇ ਸਨ ਉਹ ਭੋਲੇ ਪਹਿਲਵਾਨ ਨੇ ਵੇਖੋ ਕਿਹੋ ਜਿਹਾ ਕੰਮ ਪਾਇਆ ਪਾਕਿਸਤਾਨ ਨੂੰ। ਆਉਂਦੇ ਨੇ ਜੀ ਕਿ ਰਾਹੀਲ ਸ਼ਰੀਫ ਨੇ ਇੱਕ ਪਲਾਟ ਅਲਾਟ ਕਰਾਇਆ ਜਿਹਦੀ ਕੀਮਤ 4 ਅਰਬ ਰੁਪਈਆ ਸੀ। ਹੁਣ ਤਾਂ ਪਤਾ ਨਹੀਂ ਕਿੰਨੀ ਹੋਈ ਹੋਗੀ ਯਾਰ। ਇਸ ਤੋਂ ਇਲਾਵਾ 10-10 ਕਰੋੜ ਦੇ ਪਲਾਟ ਅਲੱਗ ਨੇ ਤੇ ਇਹ ਜੱਜਸ ਨੂੰ ਬਹਾ ਕੇ ਇਹਨਾਂ ਦੀ ਇਨਕੁਆਇਰੀ ਕਰਾਈ ਜਾਵੇ। ਇਹ ਜਾਵੇਦ ਹਾਸ਼ਮੀ ਸਾਹਿਬ ਨੇ ਇਹ ਇੱਕ TV ਦੇ ਉੱਤੇ ਉਹਨਾਂ ਤੇ ਇਲਜ਼ਾਮ ਲਾਇਆ। ਇਸ ਤੋਂ ਪਹਿਲੇ ਇਹ ਤਾਂ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਵੀ ਜਿਹੜੀ ਜ਼ਮੀਨ ਉਹਨਾਂ ਅਲਾਟ ਕਰਾਈ ਹੈ ਲਾਹੌਰ,
ਉਹ ਕੋ 50 ਅਰਬ ਰੁਪਏ ਤੋਂ ਜ਼ਿਆਦਾ ਦੀ ਜ਼ਮੀਨ ਹੈ ਜਿਹੜੀ ਉਹ ਲੈ ਗਏ ਨੇ। ਤੇ ਉਹ ਜਿਹੜੇ ਭੋਲੇ ਬਾਦਸ਼ਾਹ ਨੇ ਉਹਨਾਂ ਨੂੰ ਵੀ ਅਗਰ ਗਿਣ ਲਈਏ ਤਾਂ ਉਹਨਾਂ ਨੇ 400-500 ਅਰਬ ਨੂੰ ਤੇ ਉਹ ਹੱਥ ਪਾ ਗਏ ਨੇ, ਜੋ ਮੈਨੂੰ ਨਜ਼ਰ ਆ ਰਿਹਾ, ਜਾਂ 100-200 ਅਰਬ ਨੂੰ ਤੇ ਉਹ ਹੱਥ ਪਾ ਗਏ ਨੇ। ਤੇ ਬਸ ਇੱਥੇ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ। ਮੌਜੂਦਾ ਆਰਮੀ ਚੀਫ ਤੇ ਇਹੀ ਕਹਿਣਗੇ ਵੀ ਮੈਂ ਕਿਹੜਾ ਇਕੱਲਾ ਇਹ ਕੰਮ ਕਰਨ ਡਿਆ, ਸਾਰੇ ਹੀ ਕਰਨ ਡਏ ਨੇ। ਅੱਛਾ ਜੀ, ਅੱਗੋਂ ਰਹੀਮ ਯਾਰ ਖਾਨ ਦੇ ਵਿੱਚ ਦੌਰਾ ਕੀਤਾ ਬਾਜੀ ਨੇ, ਸਲਾਬ ਨੇ ਉੱਥੇ ਲੋਕਾਂ ਦੀ ਭੰਨ ਕੱਢ ਦਿੱਤੀ ਹੈ। ਅਲੀਪੁਰ ਤੇ ਸਾਰਾ ਹੀ ਰੁੜ ਗਿਆ, ਰਹੀਮ ਯਾਰ ਖਾਨ ਵੀ ਜ਼ਾਹਿਰ ਹੈ। ਤੇ ਉੱਥੇ ਬਾਜੀ ਵਾਸਤੇ ਕਾਰਪੇਟ ਵਿਛਾਇਆ ਗਿਆ ਹੈ, ਰੈੱਡ ਕਾਰਪੇਟ। ਇੱਕ ਤੇ ਇਹਨਾਂ ਨੂੰ ਹਿਆ ਨਹੀਂ ਆਉਂਦਾ, ਇਹ ਲੋਕੀ ਪਤਾ ਨਹੀਂ ਇਸ ਬਿਊਰੋਕਰੇਸੀ ਨੂੰ, ਬਾਜੀ ਨੂੰ, ਸਾਰਿਆਂ ਨੂੰ ਉਹ ਵੇਖ ਕੇ ਯਾਰ ਕੋ ਬੰਦੇ ਦੇ ਪੁੱਤਰਾਂ ਵਾਲਾ ਕੰਮ ਕਰੋ। ਦੁਨੀਆ ਰੁੜ ਗਈ ਸਾਰੀ ਤੇ ਤੁਹਾਨੂੰ ਕਾਰਪੇਟ ਪਏ ਨੇ। ਬਹਰਹਾਲ ਉੱਥੇ ਇੱਕ ਬੱਚੇ ਨੂੰ ਬਾਜੀ ਨੇ ਜਿਹੜਾ ਉਹ ਪਾਣੀ ਪਿਆਇਆ ਬੋਤਲ ਦਾ, ਕੁੱਛੜ ਚੁੱਕ ਕੇ। ਕੁੱਛੜ ਹੁੰਦਾ ਗੋਦ ਦੇ ਵਿੱਚ ਚੁੱਕ ਕੇ, ਕੁੱਛੜ ਚੁੱਕਣਾ ਕਹਿੰਦੇ ਨੇ, ਗੋਦ 'ਚ ਚੁੱਕਣਾ। ਕਿਤੇ ਐਵੇਂ ਇਸ ਲਫ਼ਜ਼ ਨੂੰ ਕੁਛ ਹੋਰ ਨਾ ਸਮਝ ਲੈਣਾ, ਕਿਉਂਕਿ ਪੰਜਾਬੀ ਤੁਹਾਨੂੰ ਆਉਂਦੀ ਨਹੀਂ ਤੇ ਪੰਜਾਬੀ ਦੇ ਮਗਰ ਡਾਂਗ ਲੈ ਕੇ ਚੜ੍ਹ ਜਾਂਦੇ। ਤੇ ਕੁੱਛੜ ਚੁੱਕ ਕੇ ਉਹਨੂੰ ਪਾਣੀ ਪਿਆਇਆ ਤੇ ਹੁਣ ਲੋਕਾਂ ਹਿਸਾਬ ਲਾਇਆ ਵੀ ਉਹ 10 ਕਰੋੜ ਰੁਪਏ ਦਾ ਪਾਣੀ, ਉਹ ਜਿਹੜੀ ਬੋਤਲ ਅੱਧੀ ਪਿਆਈ ਹੈ ਬੱਚੇ ਨੂੰ। ਅੱਛਾ, ਉਹ ਬੱਚਾ ਵੀ ਇੰਝ ਹੀ ਲੱਗਦਾ ਵੀ 2 ਦਿਨ ਦਾ ਵਿਚਾਰੇ ਨੂੰ ਕਿਤੇ ਪਿਆਸਾ ਹੀ ਰੱਖਿਆ ਸੀ। ਤੇ ਬਾਜੀ ਧੱਕੇ ਨਾਲ ਹੀ ਉਹਦੇ ਪਾਣੀ ਉਲਟਾਈ ਜਾਂਦੀ ਤੇ ਉਹਦੇ ਮੂੰਹ 'ਚ ਕੁਝ ਡੁੱਲਣ ਡਿਆ, ਕੁਝ ਪੀਣ ਡਿਆ। ਪਰ ਮੈਂ ਤੁਹਾਨੂੰ ਦੱਸਿਆ ਵੀ ਮਮਤਾ ਵਾਲੀ ਗੱਲ ਤੇ ਹੈ ਕੋਈ ਨਹੀਂ। ਪਿਛਲੇ ਦਿਨ ਸਾਲਣ ਵਰਤਾਉਣ ਡਈ ਸੀ ਤੇ ਜਿਹਨੂੰ ਪੂਰਾ ਪੰਜਾਬ ਦੇ ਦਿੱਤਾ ਫੰਡ ਵਰਤਾਉਣ ਲਈ, ਉਹ 4 ਬੱਚਿਆਂ ਨੂੰ ਪੂਰਾ ਸਾਲਣ ਪਾ ਕੇ ਨਹੀਂ ਸੀ ਦੇ ਪਾ ਰਹੀ। ਕਿਸੇ ਨੂੰ ਬੋਟੀਆਂ ਵੱਧ ਪਾਤੀਆਂ ਤੇ ਕਿਸੇ ਨੂੰ ਘੱਟ ਪਾਤੀਆਂ। 4 ਬੱਚੇ ਬੈਠੇ ਸਨ, ਸਾਲਣ ਜਿਹੜਾ, ਜਾਂ 5 ਬੈਠੇ ਸਨ, ਸਾਲਣ ਜਿਹੜਾ ਪਹਿਲੇ 3 'ਚ ਹੀ ਖਤਮ ਕਰ ਦਿੱਤਾ। ਤੇ ਇਹੋ ਜਿਹੀ ਵਰਤਾਵੀ ਜਿਹੜੀ ਮਤਲਬ ਐਡੀ ਕਚੱਜੀ ਸਾਡੀ ਬਾਜੀ, ਜਿਹਨੇ ਕਦੇ ਆਪਣੇ ਬੱਚਿਆਂ ਨੂੰ ਨਾ ਮੇਰਾ ਖਿਆਲ ਕਦੇ ਪਾਣੀ ਪਿਆਇਆ, ਕਿਉਂਕਿ ਬੱਚੇ ਨੂੰ ਪਾਣੀ ਵੀ ਨਹੀਂ ਸੀ ਪਿਆਣਾ ਆਉਣ ਡਿਆ ਵੀ ਬੱਚੇ ਨੂੰ ਸਾਹ ਦਵਾ ਕੇ ਪਾਣੀ ਪਿਆਈਦਾ। ਇੰਨਾ ਪਾਣੀ ਨਹੀਂ ਪਿਆਈਦਾ। ਬੱਚਾ ਹੈ ਬਾਜੀ, ਕੱਟਾ ਥੋੜੀ ਹੈ ਮੱਝ ਦਾ ਵੀ ਜਿਹਨੂੰ ਪਾਣੀ ਤੂੰ 2-4 ਲੀਟਰ ਪਿਆ ਦੇਣਾ ਇੱਕੋ ਵਾਰੀ। ਬੱਚੇ ਨੂੰ ਘੁੱਟੋ ਘੁੱਟੀ ਪਾਣੀ ਪਿਆਈਦਾ, ਥੋੜ੍ਹਾ ਥੋੜ੍ਹਾ। ਮਤਲਬ ਅਸੀਂ ਵੀ ਇੰਨਾ ਕੁ ਜਨਾਨੀਆਂ ਨੂੰ ਵੇਖ ਕੇ ਇੰਨਾ ਕੁ ਸਾਨੂੰ ਵੀ ਹਿਸਾਬ ਲੱਗਾ ਹੋਇਆ ਵੀ ਕਿਵੇਂ ਪਾਣੀ ਪਿਆਉਂਦੀਆਂ ਨੇ। ਤੁਸੀਂ ਆਪ ਇੱਕ ਮਾਂ ਰਹੇ ਹੋ, ਚਲੋ ਤੁਸੀਂ ਨਹੀਂ ਪਿਆਇਆ ਹੈਗਾ ਆਪਣੇ ਬੱਚਿਆਂ ਨੂੰ, ਲੇਕਿਨ ਤੁਹਾਡੀ ਜਿਹੜੀ ਜੋ ਵੀ ਕੰਮ ਕਰਨ ਵਾਲੀ ਹੋਏਗੀ ਉਹ ਪਿਆਉਂਦੀ ਹੋਏਗੀ, ਜਾਂ ਤੁਹਾਡੀ ਵਾਲਦਾ ਸਾਹਿਬਾ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰਨ, ਉਹ ਜਿਸ ਵੇਲੇ ਤੁਹਾਡੇ ਬੱਚਿਆਂ ਨੂੰ ਪਾਣੀ ਪੂਣੀ ਪਿਆਉਂਦੇ ਹੋਣਗੇ, ਕੁਝ ਤਾਂ ਸਿੱਖਿਆ ਹੋਏਗਾ ਨਾ। ਲੇਕਿਨ ਮੈਂ ਆਨਾ ਵੀ ਬਾਜੀ ਦੇ ਰੱਜ ਕੇ ਹੀ ਨਲਾਇਕ ਹੈ। ਬਾਜੀ ਨੂੰ ਤੇ ਬੱਚਿਆਂ ਨੂੰ ਪਾਣੀ ਪਿਆਉਣਾ ਜਾਂ ਸਾਲਣ ਵਰਤਾਉਣਾ ਜਿਹੜਾ ਉੱਥੋਂ ਵੀ ਬਿਲਕੁਲ ਹੀ ਫਾਰਿਗ ਹੈ। ਇਹ ਜ਼ਰਾ ਚੜ੍ਹਦੇ ਪੰਜਾਬ ਤੋਂ ਇੱਕ ਵਾਕਿਆ ਵੇਖੋ, ਵੀਡੀਓ ਤੁਹਾਡੇ ਸਾਹਮਣੇ, ਦਿਲ ਮੋਹ ਲੈਣ ਵਾਲਾ ਵਾਕਿਆ। ਸਲਾਬ ਤੋਂ ਮੁਤਾਸਰਾ ਬੱਚਾ ਜਿਹੜਾ ਉਹ ਚੰਦ ਪਾਣੀ ਖਰੀਦਣ ਵਾਸਤੇ ਚੰਦ ਸਿੱਕੇ ਦੇਣ ਡਿਆ, ਤੇ ਜਿਹਨੂੰ ਸਿੱਕੇ ਦੇਣ ਡਿਆ ਉਹ ਅੱਗੋਂ ਮਨਾ ਕਰਨ ਡਿਆ ਮੈਂ ਨਹੀਂ ਲੈਣੇ। ਲੇਕਿਨ ਬੱਚੇ ਦੀ ਖੁਦਦਾਰੀ ਵੇਖੋ, ਉਹ ਫਿਰ ਵੀ ਧੱਕੇ ਨਾਲ ਆਂਦਾ ਵੀ ਨਹੀਂ ਸਿੱਕੇ ਲੈ ਕੇ ਮੈਨੂੰ ਪਾਣੀ ਦੇ, ਮੈਂ ਮੁਫਤ ਪਾਣੀ ਨਹੀਂ ਲੈਣਾ। ਤੇ ਇਹ ਖੁਦਦਾਰੀ ਜਿਹੜੀ ਹੈ ਬੜੀ ਜ਼ਰੂਰੀ ਹੈ। ਇੱਧਰ ਵੀ ਹੈਗੀ ਹੈ, ਜ਼ਾਹਿਰ ਹੈ ਲੈਂਦੇ ਪੰਜਾਬ 'ਚ ਵੀ ਹੈਗੀ ਹੈ, ਲੇਕਿਨ ਸਾਡੀ ਆਵਾਮ ਨੂੰ ਤਾਂ ਗੋਡਾ ਹੀ ਇੰਨਾ ਫੇਰਦੇ ਨੇ ਕਿ ਹਿੱਲਣ ਦਾ ਕਿਸੇ ਜਗ੍ਹਾ ਦੇ ਉੱਤੇ ਮੌਕਾ ਜਿਹੜਾ ਨਾ ਉਹ ਦਿੰਦੇ ਹੀ ਕੋਈ ਨਹੀਂ। ਬਹਰਹਾਲ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ ਜੀ। ਅਗਲੀ ਖਬਰ ਜਿਹੜੀ ਹੈ ਉਹ ਪਸ਼ਾਵਰ ਹਾਈ ਕੋਰਟ ਦੇ ਵਿੱਚ ਤੁਹਾਨੂੰ 2 ਦਿਨ ਪਹਿਲਾਂ ਗੰਡਾਪੁਰ ਸਾਹਿਬ ਨੇ ਦੱਸਿਆ ਸੀ ਕਿ ਜੀ ਮੇਰਾ ਪਾਸਪੋਰਟ ਬਲਾਕ ਹੈ। ਅੱਛਾ, ਇਹ ਸਾਨੂੰ ਸਮਝ ਨਹੀਂ ਆਈ ਵੀ ਗੰਡਾਪੁਰ ਸਾਹਿਬ ਨੇ ਏਡੀ ਇਹ ਗੱਲ ਖੁਫੀਆ ਕਿਉਂ ਰੱਖੀ ਹੈ। ਮਤਲਬ ਅਗਰ ਤੁਹਾਡਾ ਪਾਸਪੋਰਟ ਬਲਾਕ ਸੀ ਤਾਂ ਤੁਹਾਨੂੰ ਤੇ ਚਰੋਕਣਾ ਰੌਲਾ ਪਾਉਣਾ ਚਾਹੀਦਾ ਸੀ ਬਹੁਤ ਪਹਿਲਾਂ। ਤੁਹਾਨੂੰ ਤੇ ਇੱਥੇ ਜਨਾਬ ਟੱਲ ਖੜਕਾਏ ਹੋਣੇ ਚਾਹੀਦੇ ਸਨ ਹਰ ਥਾਂ 'ਤੇ ਵੀ ਮੇਰਾ ਪਾਸਪੋਰਟ ਕਿਉਂ ਬਲਾਕ ਹੈ, ਮੇਰਾ ECL ਤੇ ਨਾ ਕਿਉਂ ਹੈ। 1.5 ਸਾਲ ਤੋਂ ਤੁਸੀਂ ਵਜ਼ੀਰ ਆਲਾ ਹੋ ਬਾਜੀ ਮਰੀਮ, ਚਾਈਨਾ, ਥਾਈਲੈਂਡ, ਆਪਣਾ ਸਿੰਗਾਪੁਰ ਤੇ ਹਾਂਗਕਾਂਗ ਤੇ ਜਾਪਾਨ, ਸਾਰੇ ਥਾਵਾਂ ਤੋਂ ਫਿਰ ਆਈਏ। ਫਿਰ ਪਹਿਲਾਂ ਸਵਿਟਜ਼ਰਲੈਂਡ ਸਰਜਰੀ, ਉਸ ਤੋਂ ਬਾਅਦ ਚੇਤੇ ਕਰੋ ਉਹ ਸਾਰਾ ਮਾਮਲਾ ਜਿਹੜਾ UK ਵਾਲਾ, ਉਹ ਸਾਰਾ ਕੁਝ ਹੋਇਆ ਨੇ। ਤੇ ਤੁਸੀਂ ਜਿਹੜਾ ਲੋਕਾਂ ਨੂੰ ਕੱਲ ਆਖ ਰਹੇ ਸਨ ਗੰਡਾਪੁਰ ਸਾਹਿਬ ਕਿ ਮੈਂ ਇਹ ਬਤਾਤਾ ਨਹੀਂ ਲੇਕਿਨ ਚਲੇ ਮੈਂ ਬਤਾ ਦੇਤਾ ਹੂੰ। ਭਾਈ ਕਿਉਂ ਨਹੀਂ ਦੱਸਦੇ ਤੁਸੀਂ ਇਹ ਗੱਲ? ਇਹ ਕਿਹੜਾ ਐਸਾ ਖੁਫੀਆ ਗੱਲ ਹੈ, ਕਿਹੜੀ ਐਸੀ ਮੇਰਾ ਮਤਲਬ ਹੈ ਕਿ ਕੋਈ ਮਤਲਬ ਯਾਰ ਇਹ ਪਾਸਪੋਰਟ ਬਲਾਕ ਹੈ ਤੁਹਾਡਾ, ਖੁਦਾ ਨਾ ਖਾਸਤਾ ਕੋਈ ਐਸੀ ਬਿਮਾਰੀ ਥੋੜੀ ਹੈ ਕਿ ਜਿਹੜਾ ਤੁਸੀਂ ਨਹੀਂ ਦੱਸਣਾ ਕਿਸੇ ਨੂੰ। ਇਹ ਤਾਂ ਬਲਕਿ ਜਦੋਂ ਬਾਜੀ ਮਰੀਮ ਜਾਪਾਨ ਗਈ ਸੀ ਜਾਂ ਸਰਜਰੀ ਵਾਸਤੇ ਗਈ ਸੀ, ਉੱਥੇ ਉਹ ਜਿਹੜੀ ਸਰਜਰੀ ਸਾਡੀ ਭੈਣ ਨੇ ਕੀਤੀ ਸੀ ਉਹ ਸਵਿਟਜ਼ਰਲੈਂਡ ਦੇ ਵਿੱਚ ਚੌਕ ਦੇ ਵਿੱਚ ਹੀ, ਉਦੋਂ ਦੱਸਣਾ ਚਾਹੀਦਾ ਸੀ ਲੋਕਾਂ ਨੂੰ ਕਿ ਉਹਨਾਂ ਦੇ ਪਾਸਪੋਰਟ ਖੁੱਲ੍ਹੇ ਨੇ ਤੇ ਮੇਰਾ ਬਲਾਕ ਹੈ। ਇਹ ਲੁਕਾ ਕੇ ਰੱਖਿਆ। ਲੇਕਿਨ ਪਤਾ ਨਹੀਂ ਇਸੇ ਤੋਂ ਡਰਦੇ ਸਨ ਗੰਡਾਪੁਰ ਸਾਹਿਬ, ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦਾ ਕੰਮ ਭੈੜਾ ਹੋ ਜਾਣਾ ਸੀ। ਉਹਨਾਂ ਨੇ ਹੁਣ ਪਸ਼ਾਵਰ ਹਾਈ ਕੋਰਟ 'ਚ ਕੇਸ ਦਾਇਰ ਕੀਤਾ ਹੈ ਕਿ ਜੀ ਮੇਰਾ ਪਾਸਪੋਰਟ ਬਲਾਕ ਹੈ, ਇਹਨੂੰ ਖੋਲ੍ਹਿਆ ਜਾਏ। ਲੇਕਿਨ ਵਕੀਲ ਕੋ ਮੇਰਾ ਖਿਆਲ ਅਖੀਰ ਹੀ ਕਰ ਦਿੱਤਾ ਗੰਡਾਪੁਰ ਸਾਹਿਬ ਨੇ। ਉਹਨੇ ਜਿਹੜਾ ਗੰਡਾਪੁਰ ਸਾਹਿਬ ਦਾ ਉਰਦੂ 'ਚ ਨਾਂ ਲਿਆ, ਮੈਂ ਤਾਂ ਲੈ ਵੀ ਨਹੀਂ ਸਕਦਾ ਮੂੰਹ, ਇੱਥੇ ਮਾਵਾਂ ਭੈਣਾਂ ਬੈਠੀਆਂ ਉਹਨੇ ਛਿੱਤਰ ਲਾ ਲੈਣਾ ਉਹਨਾਂ ਸਾਰੀਆਂ ਨੇ। ਇਹ ਪੜ੍ਹ ਲਓ ਤੁਸੀਂ ਆਪੇ ਸਕਰੀਨ ਤੇ ਦਿਖਾ ਦਿੰਦੇ। ਉਹਨੇ ਨਾਂ ਐਸਾ ਕੋਈ ਭੈੜੇ ਤਰੀਕੇ ਨਾਲ ਲਿਖਿਆ ਹੈ ਕਿ ਉਹਨੇ ਗਾਲ ਹੀ ਬਣਾਤੀ, ਗੰਡਾਪੁਰ ਸਾਹਿਬ ਦੇ ਨਾਂ ਨੂੰ ਗਾਲ ਬਣਾਤੀ। ਮਤਲਬ ਗੰਡਾਪੁਰ ਸਾਹਿਬ ਨੂੰ ਇੱਕ ਗਾਲੀ ਬਣਾਤਾ ਉਹਨਾਂ ਨੇ। ਤੇ ਮੈਨੂੰ ਨਹੀਂ ਪਤਾ ਗੰਡਾਪੁਰ ਸਾਹਿਬ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋਣਗੇ ਵਕੀਲ ਦੀ ਹਰਕਤ ਕਿ ਵਕੀਲ ਨੇ ਉਹਨਾਂ ਨੂੰ ਗਾਲੀ ਬਣਾ ਕੇ ਰੱਖ ਦਿੱਤਾ। ਤੇ ਬਹਰਹਾਲ ਇਹ ਅੱਜ ਸਾਰਾ ਦਿਨ ਸੋਸ਼ਲ ਮੀਡੀਆ 'ਤੇ ਚੱਲਦਾ ਰਿਹਾ ਇਹ ਜਿਹੜਾ ਉਹਨਾਂ ਨੇ ਗੰਡਾਪੁਰ ਸਾਹਿਬ ਦੀ ਉੱਥੇ ਜਿਹੜੀ ਮਤਲਬ ਮੈਂ ਕੀ ਆਖਾਂ, ਇਹ ਆਖ ਸਕਦਾ ਵੀ ਉਹਨਾਂ ਦੇ ਨਾਲ ਜਿਹੜੀ ਜ਼ਿਆਦਤੀ ਕੀਤੀ ਹੈ ਉਹ ਬੜਾ ਮਤਲਬ ਭਾਰਾ ਧੱਕਾ ਕਰ ਦਿੱਤਾ, ਨਹੀਂ ਸੀ ਕਰਨਾ ਚਾਹੀਦਾ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।